ਪਿੰਡ ਭੁਲੇਰ ਦੇ ਵਿੱਚ ਚੁਬਾਰਾ ਜਿਹੜਾ ਕਿ ਬੜੀ ਅੱਛੀ ਹਾਲਤ 'ਚ ਮੌਜੂਦ ਹੈ। ਇਹ ਹਿੰਦੂ ਖੱਤਰੀ ਜਿਹੜੇ ਨੇ ਇਹ ਉਹਨਾਂ ਤੋਂ ਹੁੰਦਾ ਸੀ ਔਰ ਕਿਹਾ ਗਿਆ ਕਿ ਬਹੁਤ ਇਸ ਇਲਾਕੇ 'ਚ ਅਮੀਰ ਹੁੰਦੇ ਸਨ। ਪੇਟੀ ਇਹ ਵੀ ਜੀ ਪੁਰਾਣੀ ਹੈ ਭਾਈ ਜਾਨ। ਵਾਹ ਜੀ, ਇਹ ਦੇਖੋ ਜਨਾਬ, ਇਹ ਪੇਟੀ ਹੈ, ਇਹਨੂੰ ਛੋਟੀ ਜਿਹੀ ਜੰਦਰੀ ਲੱਗੀ ਹੈ ਤੇ ਇਹ ਵੇਖੋ, ਇਹ ਆਂਦੇ ਨੇ ਜੀ ਜਿਹੜੇ ਇਸ ਘਰ ਦੇ ਵਾਸੀ ਨੇ ਉਹਨਾਂ ਆਖਿਆ ਜੀ ਇਹ ਬਿਲਕੁਲ ਉਸੇ ਦੌਰ ਦੀ ਹੈ ਜਦੋਂ ਮਕਾਨ ਇੱਥੇ ਅਸੀਂ ਆਏ ਆ ਤੇ ਇਹ ਪੇਟੀ ਇੱਥੇ ਜਿਹੜੇ ਚੁਬਾਰੇ ਹੈਗੇ ਨੇ ਕਿਤੇ ਹੁੰਦੇ ਸਨ ਜਿਹੜੇ ਅੱਜ ਵੀ ਹੈ ਨੇ, ਕੌਣ ਸੀ ਇਹ ਚੁਬਾਰੇ ਜਿਹੜੇ ਹਨ ਨਾ ਇਹ ਖੱਤਰੀਆਂ ਦੇ ਹਨ। ਅੱਛਾ, ਜ਼ਿਮੀਂਦਾਰਾਂ ਦੇ ਹਨ। ਕੀ ਨਾਂ ਸੀ, ਕੋਈ ਨਾਂ ਯਾਦ ਹੈ ਉਹਨਾਂ ਦਾ? ਹਾਂ, ਕੀ ਨਾਂ ਸੀ? ਜਿਹੜਾ ਉਹਨਾਂ ਦਾ ਬਜ਼ੁਰਗ ਉਹਦਾ ਨਾਂ ਸੀ ਰਾਮਤਾਨ, ਤੇ ਜਿਹੜਾ ਰਾਮਤਾਨ ਦਾ ਭਰਾ ਸੀ ਨਾ ਉਹ ਤੋਂ ਛੋਟਾ ਔਰ ਨਾਂ ਸੀ ਸਾਗਰ ਸ਼ਾਹ। ਤੇ ਰਾਮਤਾਨ ਦਾ ਪੁੱਤਰ ਇੱਕ ਦੋ ਪੁੱਤਰ। ਉਹ ਵੱਡਾ ਜਿਹੜਾ ਸੀ ਉਹਦੇ ਵਿੱਚ ਵੀ ਉਹਦਾ ਇੱਕੋ ਹੀ ਬੱਚਾ, ਉਹਦਾ ਵੀ ਇੱਕੋ ਹੀ ਬੱਚਾ ਹੈ। ਇੰਗਲੈਂਡ ਹੁੰਦਾ ਹੈ। ਹੋਇਆ ਕਦੀ ਰਾਬਤਾ? ਹਾਂ, ਕੋਈ ਰਾਬਤਾ ਹੋਇਆ ਕਦੀ ਉਹਨਾਂ ਦਾ? ਰਾਸਤਾ ਗਰੀਬ ਬੰਦੇ ਦਾ ਕਰ ਸਕਦਾ ਹੈ। ਉਹ ਸਿਆਣੇ ਆਂਦੇ ਨੇ ਚੂੜੇ ਵਾਲੇ ਦੀ ਬਾਹ ਚੂੜੇ ਵਾਲੇ ਫੜਦਾ ਹੈ। ਲਓ ਜੀ ਦੋਸਤੋ, ਮੈਂ ਇਸ ਵੇਲੇ ਖੜਾ ਵਾਂ ਉਹ ਜਿਹੜਾ ਚੁਬਾਰਾ ਹੈਗਾ ਸੀ ਹਿੰਦੂ ਖੱਤਰੀ ਫੈਮਿਲੀ ਦਾ, ਪਿੰਡ ਭੁਲੇਰ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਉਹ ਜਨਾਬ ਉਹਨਾਂ ਦੇ ਨਾਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ ਪੰਡਤ ਸਾਗਰ ਚੰਦ ਸਨ ਤੇ ਪੰਡਤ ਜਿਹੜੇ ਨੇ ਰਾਮਤਾਨ, ਠੀਕ ਹੈ ਨਾ। ਤੇ ਇਹ ਉਹਨਾਂ ਦਾ ਚੁਬਾਰਾ ਹੈ। ਉਹ ਕਾਫੀ ਇਸ ਪਿੰਡ ਦੇ ਅਮੀਰ ਤਰੀਨ ਲੋਕ ਸਨ। ਇਹ ਚੁਬਾਰਾ ਬਿਲਕੁਲ ਪਿੰਡ ਦੇ ਵਿੱਚ ਤੇ ਇਹ ਤੁਹਾਨੂੰ ਉਹਦੀ ਸੈਰ ਕਰਾ ਰਹੇ ਹਾਂ ਤਾਂ ਕਿ ਤੁਸੀਂ ਵੇਖੋ ਉਹਨਾਂ ਦਾ ਪਰਿਵਾਰ ਅਗਰ ਕੋਈ ਉਹ ਵੀ ਵੇਖੇ ਤੇ ਦੂਜੇ ਲੋਕ ਵੇਖਣ ਕਿ ਅੱਜ ਵੀ ਇੱਥੇ ਬੜੇ ਅੱਛੇ ਤਰੀਕੇ ਨਾਲ ਜਿਹੜੀਆਂ ਇਮਾਰਤਾਂ ਬਚੀਆਂ ਸਨ। ਉਹ ਜਿਹੜੇ ਦੋਸਤਾਂ ਨੂੰ ਇਹ ਅਲਾਟ ਹੋਏ ਸਨ ਉਹਨਾਂ ਬੜੇ ਅੱਛੇ ਤਰੀਕੇ ਨਾਲ ਰੱਖੀਆਂ ਨੇ ਔਰ ਇੱਥੇ ਰਹਿ ਰਹੇ ਨੇ। ਤੁਹਾਡਾ ਨਾਂ ਕੀ ਪੂਰਾ? ਮੇਰਾ ਨਾਮ ਜਾਨ ਮਸੀ। ਤੇ ਕਿੰਨੀ ਕੁ ਉਮਰ ਹੋ ਗਈ ਹੋਏਗੀ ਤੁਹਾਡੀ? ਤੁਹਾਨੂੰ ਦੱਸਿਆ 90 ਸਾਲ ਹੋ ਗਈ। ਤੇ ਕੋਈ 47 ਦੀ ਗੱਲ ਸੁਣਾਓ। ਇੱਥੇ ਜਦੋਂ ਸਿੱਖ ਵੀ ਹੁੰਦੇ ਸਨ ਤੇ ਹਿੰਦੂ ਵੀ ਹੁੰਦੇ ਸਨ ਤੇ ਮੁਸਲਮਾਨ ਵੀ ਤੇ ਕਿਸ ਮਸੀਹ ਵੀ। ਕੀ ਸੁਣਨਾ ਹੀ ਦੁੱਖਾਂ ਦੀਆਂ ਗੱਲਾਂ। ਮੁਸਲਮਾਨ ਹਿੰਦੂਆਂ ਨੂੰ ਮਾਰਦੇ ਹਨ, ਹਿੰਦੂ ਮੁਸਲਮਾਨਾਂ ਨੂੰ ਮਾਰਦੇ ਹਨ। ਇਹ ਤੋਂ ਵੱਡਾ ਦੁੱਖ ਕਿਹੜੀ। ਉਹ ਹੀ ਸਰ ਇਕੱਠੇ ਖਾਂਦੇ ਪੀਂਦੇ, ਇਕੱਠੇ ਕੰਮ ਕਰਦੇ ਹਨ। ਹਾਂ, ਇੱਥੇ 1 2 3 4 ਸਿੱਖ ਮਾਰੇ ਵੀ ਗਏ ਸਨ। ਮੇਨ ਬੜੇ ਬੜੇ ਜਵਾਨ ਸਨ। ਆ ਮਸ਼ੀਨ ਦਾਣੇ ਪੀਣ ਵਾਲੀ ਹੈ ਨਾ, ਉਹਦਾ ਪੁੜ ਕਿੰਨਾ ਭਾਰਾ ਹੁੰਦਾ, ਬੜਾ ਭਾਰਾ ਹੁੰਦਾ, ਨਵਾਂ ਘੜਨ ਵਾਲਾ। ਇਹਨਾਂ ਲਵੇ ਲਿਆ ਕੇ ਸੁੱਟਿਆ ਦੇ ਇੱਥੇ। ਉਹ ਨਾਮਦਾਰ ਕੀ ਵੇਲੀ ਦੇ ਕੇ ਖੁੱਲਾ ਪੱਤਰ ਮੈਦਾਨ ਹੁੰਦਾ ਹੈ। ਹਾਂਜੀ ਹਾਂਜੀ। ਉਹ ਆਤਰਾ ਚੱਕੀ ਦਾ ਪੁੜ ਪੱਥਰ ਜਿੱਤਾ ਭਾਰਾ ਹੁੰਦਾ ਹੈ। ਉਹ ਕੱਲਾ ਬੰਦੇ ਚੁੱਕ ਲੈਂਦੇ ਹਨ ਬਾਲਾਂ ਵਿੱਚ। ਓਏ ਹੋਏ, ਵਾਹ ਜੀ ਵਾਹ। ਸਿੱਖ ਕੋਈ ਇਸ ਪਿੰਡ ਦਾ ਜਿਹੜਾ ਕੋਈ ਵੱਡਾ ਪੈਲੀ ਬੰਨੇ ਵਾਲਾ ਜਿਹੜਾ ਹੈ ਸੀ, ਕੋਈ ਜ਼ੈਲਦਾਰ? ਇੱਥੇ ਜ਼ੈਲਦਾਰ ਸੀ ਸਿੱਖ। ਕੀ ਨਾਂ ਸੀ ਉਹਦਾ? ਕਿਰਪਾਲ ਸਿੰਘ। ਕਿਰਪਾਲ ਸਿੰਘ ਬਹੁਤ ਸਿੰਘ ਬੰਦਾ ਜੀ। ਅੱਛਾ। 36 ਪਿੰਡਾਂ ਦੀ ਹਕੂਮਤ ਕਰਦਾ ਹੈ। ਮੂੰਹ ਨਾ ਕਿਸੇ 36 ਉਹਦਾ ਹੁਕਮ ਚੱਲਦਾ ਹੈ। 6 ਮਹੀਨੇ ਦੇ ਬੰਦੇ ਨੂੰ ਆਪੀ
ਸਜ਼ਾ ਦਾ ਹੜਦਾ ਸੀ। ਉਹਦਾ ਘਰ ਕਿਹੜੇ ਪਾਸੇ ਸੀ, ਹੈ ਕਿ ਮੁੱਕ ਗਿਆ? ਉਹ ਦਿਸੇ ਦਾ ਘਰ ਵੇਖੇ ਜਿਸੇ ਮਹਿਰ ਦਾ ਹੈ ਦਿਸੇ ਮਹਿਰ ਦਾ ਰਾਹ ਨੇ ਜੱਟ ਆਹੋ ਦਿਸਾ ਜੱਟ ਉਹਦਾ ਘਰ ਉਹਦੇ ਘਰ ਦੇ ਵਿੱਚ ਇਹ ਨੇ। ਅੱਛਾ 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 ਅੱਛਾ, ਉਹ ਜਿਹੜਾ ਸੀ ਜ਼ੈਲਦਾਰ ਦੇ ਘਰ ਦੇ ਵਿੱਚ। ਸਕੂਲੇ ਨਹੀਂ ਹੋ ਗਏ? ਹਾਂ ਸਕੂਲੇ ਸਕੂਲੇ ਗਿਆ ਸਾਂ, ਦਾਖਲ ਹੋਇਆ ਸਾਂ। ਇੱਕ ਮੁੰਡੇ ਦੀ ਕਿਸੇ ਨੇ ਦੁਆਤ ਚੁੱਕ ਲਈ, ਉਹਨਾਂ ਨਾਮ ਮੇਰਾ ਲੱਗਦਾ। ਉਹ ਜਿਹੜਾ ਮਾਸਟਰ ਸੀ ਨਾ, ਉਹਦੇ ਕੋਲ ਬਿਆਨ ਦਾ ਖੁੰਡਾ ਸੀ ਐਡਾ ਮੋਟਾ, ਬੁੱਢਾ ਵੱਡੇ ਰਹੇ ਸੀ। ਉਹਨੇ ਮੈਨੂੰ ਮਾਰ ਮਾਰ ਕੇ ਤਬਾਹ ਕਰ ਦਿੱਤਾ। ਮੈਂ ਡਰਦਾ ਨਹੀਂ ਬਚਾਂਦਾ, ਛੱਡ ਛੜਿਆ ਫਿਰ? ਡਰ ਗਿਆ। ਮੁੰਡੇ ਸਕੂਲ ਦੇ ਹੁੰਦੇ ਹਨ, ਪੜ੍ਹ ਕੇ ਕਰਦੇ, ਮੈਂ ਰੋਣ ਦਾ ਪੈਂਦਾ ਹੁੰਦਾ। ਸਕੂਲ ਕਿੱਥੇ ਸੀ, ਕਿੱਥੇ ਸੀ ਸਕੂਲ? ਉਹ ਹੋਟਲ ਹੈ ਨਾ, ਕਿਹਦਾ, ਉਹ ਕਸ਼ਮੀਰੀ ਦਾ, ਆਹੋ ਉਹ ਨਾਲ ਹੈ ਕਿ ਸ਼ਹੀਦ ਪਟਾਰੇ ਕੀ ਵੇਲੀ, ਆਹੋ ਉਹ ਪਹਿਲੇ ਹੀ ਬਣੀ ਹੈ। ਉਹ ਪਹਿਲੇ ਅਕਬਰ ਸਾਕੀ ਢਾਲੀ ਵਾਲਿਆਂ ਦਾ, ਆਹੋ ਉੱਥੇ ਹੁੰਦਾ ਸੀ ਸਕੂਲ, ਕੱਚਾ ਸਕੂਲ ਸੀ। ਤੇ ਮਾਸਟਰ ਕੌਣ ਸਨ? ਹਾਂ ਮਾਸਟਰ ਵੱਡੇ ਰਹੇ ਸਨ। ਇੱਕ ਤਾਂ ਚਾਦਰ ਬਣ ਕੇ ਆਉਂਦਾ ਹੁੰਦਾ ਸੀ, ਪੜਾਉਂਦਾ ਸੀ, ਤੰਬੀ ਨਹੀਂ ਪਾਉਂਦਾ, ਤੇ ਇੱਕ ਨੂੰ ਵੀ ਪਾਉਂਦਾ ਸੀ। ਅੱਛਾ, ਤੇ ਇੱਥੇ ਗੁਰਦੁਆਰਾ ਵੀ ਹੁੰਦਾ ਸੀ ਕੋਈ? ਹਾਂ ਗੁਰਦੁਆਰਾ ਵੀ ਕੋਈ ਹੁੰਦਾ ਸੀ, ਮੰਦਿਰ ਗੁਰਦੁਆਰਾ? ਆ ਸਕੂਲ ਜਿਹੜਾ ਬੱਚਿਆਂ ਦਾ, ਇਹ ਗੁਰਦੁਆਰੇ ਵਿੱਚ ਬਣਿਆ। ਗੁਰਦੁਆਰਾ ਪੱਕਾ ਹੁੰਦਾ ਸੀ ਕਿ ਕੱਚਾ? ਰਾਹ ਮੇਰੇ ਸੀ। ਅੱਛਾ ਠੀਕ ਹੈ। ਉਹ ਜਾਂਦੇ ਹੁੰਦੇ ਹਨ ਸਾਰੇ ਹੀ ਜਾਣੇ ਉੱਥੇ ਚੀਜ਼ਾਂ ਖਾਣ, ਗੁਰਦੁਆਰੇ 'ਚ ਹਲਵਾ ਤੇ ਉਹਨਾਂ ਦੇ ਜੋ ਕੁਝ ਵੰਡਦੇ ਹੁੰਦੇ ਸਾਰੇ ਜਾਂਦੇ ਹੁੰਦੇ ਸਨ? ਆਏ ਜਾਂਦੇ ਹੁੰਦੇ ਸਾਂ। ਆਂਦੇ ਨੇ ਹਲਵੇ ਬੜੇ ਬਣਾਉਂਦੇ ਹੁੰਦੇ ਸਨ, ਘਿਓ ਵਿੱਚ ਤਰਦਾ ਹੁੰਦਾ ਸੀ। ਉਹ ਅਤਵਾਰ ਦਾ ਤੌਰ ਨਾ, ਉਹ ਸੂਚੀ ਬਣਾਉਂਦੇ ਹਨ, ਤੇ ਸਿੱਕਿਆ ਪਾ ਕੇ ਵਿੱਚੋਂ ਘਿਓ ਪਾ ਤਾ ਪੈ ਵਗਣਾ। ਸਹੀ ਹੈ। ਇਹ ਰਾਮਦਾਨ ਤੇ ਦੂਜੇ ਜਿਹੜੇ ਹੈਗੇ ਨੇ ਸਾਗਰ ਚੰਦ, ਉਹਨਾਂ ਦੇ ਬਾਰੇ ਥੋੜਾ ਦੱਸੋਗੇ? ਠੀਕ ਠਾਕ ਸਾਨੂੰ ਇੱਥੇ ਲੋਕ? ਜਿਹੜਾ ਨਾ ਸੂਦ ਪੈਸਾ ਕਰਜ਼ਾ ਦਿੰਦੇ ਹਨ ਲੋਕਾਂ ਨੂੰ, ਤੇ ਨਾਲ ਸੂਦ ਲੈਂਦੇ ਹਨ। ਪੈਸੇ ਅਮੀਰ ਸਨ? ਪੈਸੇ ਦਾ ਹਿਸਾਬ ਹੀ ਨਹੀਂ। ਇਹ ਮਿਸ਼ਰਾ ਵਾਲਾ ਖੂਹ ਤੇ ਇਹਨਾਂ ਦਾ ਜਿਹੜਾ ਘਰ ਸੀ ਕਿੱਥੇ ਹੁੰਦਾ ਸੀ? ਆ ਚਬਾਰਾ ਵੱਡਾ ਨਹੀਂ, ਇਹ ਪਟਵਾਰੀ ਜੀ ਹੱਥਿਆ ਜਿੱਥੇ ਰਹਿੰਦਾ, ਉਹ ਵੀ ਉਹਨਾਂ ਦਾ ਹੀ। ਉਹਨਾਂ ਦਾ ਕੀ ਸੀ ਨਾਂ? ਕਿਹੜਾ? ਉਹਨਾਂ ਦੇ ਬਜ਼ੁਰਗਾਂ ਦੇ ਜਿਹੜੇ ਪਹਿਲਾਂ ਇੱਥੇ ਰਹਿੰਦੇ ਹੁੰਦੇ ਸਨ? ਇਹਨਾਂ ਦਾ ਸੀ ਨਹੀਂ, ਉਹ ਕੀ ਨਾਂ ਸੀ ਹਿੰਦੂਆਂ, ਉਹ ਕੀ ਨਾਂ ਸੀ ਉਹਨਾਂ ਦਾ? ਰਾਮਤਾਰ ਤੇ ਸਾਗਰ ਸ਼ਾਹ। ਉਹਦਾ ਇਹਨਾਂ ਨੂੰ ਸ਼ਾਹ ਆਂਦੇ ਹਨ, ਸ਼ਾਹੂਕਾਰ ਸ਼ਾਹ। ਠੀਕ। ਤੇ ਇਹਨਾਂ ਦਾ ਜਿਹੜਾ ਖੂਹ ਸੀ ਉਹ ਕਿੱਥੇ ਸੀ? ਹਮ? ਇਹ ਜਿਹੜਾ ਮਿਸ਼ਰਾ ਵਾਲੇ ਦਾ ਖੂਹ ਸੀ ਉਹ ਕਿੱਥੇ ਸੀ? ਇਹਨੂੰ ਪਤਾ, ਉਹ ਪੂਰ ਛੱਡੇ ਹਨ। ਅੱਛਾ ਅੱਛਾ, ਸਹੀ ਹੈ। ਜੇ ਇੱਧਰ ਨੂੰ ਜਾਓ ਤਾਂ ਇਹਨਾਂ ਦੇ ਘਰ ਹੈ, ਤੇ ਖੂਨ ਨਾ ਕੇ ਜਾਓ ਦੇ। ਵਾਹ ਜੀ ਵਾਹ। ਇਹ ਕੀ ਹੈ ਜੀ? ਇਹ ਮਿਸ਼ਰਾਂ ਵਾਲੀ ਖੂਹੀ ਹੈ ਜੀ। ਮਿਸ਼ਰਾ ਵਾਲੀ ਖੂਹ ਇਹ ਵੇ? ਹਾਂਜੀ ਇਹ ਹਾਂਜੀ। ਵਾਹ ਜੀ ਵਾਹ ਜੀ। ਮਿਸ਼ਰਾ ਵਾਲੀ ਖੂਹ ਇਹ ਜੇ ਇੱਥੇ ਅੱਜ ਵੀ ਇਹਦਾ ਨਿਸ਼ਾਨ ਮੌਜੂਦ ਹੈ, ਲੇਕਿਨ ਪੂਰਿਆ ਗਿਆ। ਤੇ ਇੱਥੇ ਨਾਲ ਹੀ ਉਹਨਾਂ ਦਾ ਜਿਹੜਾ ਨਾ ਇਹ ਉੱਤੇ ਚੁਬਾਰਾ ਹੁੰਦਾ ਸੀ, ਜਿਹੜਾ ਕਿ ਤੁਹਾਨੂੰ ਮੈਂ ਥੋੜਾ ਜਿਹਾ ਵਿਖਾ ਦੇਣਾ ਇੱਥੋਂ ਬਾਹਰੋਂ। ਇਹ ਅੱਜ ਵੀ ਉਹਨਾਂ ਦਾ ਜਿਹੜਾ ਨਾ ਉਹ ਚੁਬਾਰਾ ਮੌਜੂਦ ਹੈ। ਇਹ ਜਨਾਬ ਦੇਖ ਲਓ, ਇਹ ਬਿਲਡਿੰਗ ਹੈ, ਠੀਕ ਹੈ ਜੀ। ਇੱਥੇ ਫੈਮਿਲੀ ਰਿਹਾਇਸ਼ ਪਜ਼ੀਰ ਹੈ। ਇਹ ਚੁਬਾਰਾ ਜਿਹੜਾ ਸੀ ਪੰਡਤ ਜਿਹੜੇ ਹਿੰਦੂ
ਖੱਤਰੀ ਫੈਮਿਲੀ ਸੀ, ਬੜੀ ਅਮੀਰ ਤਰੀਨ ਫੈਮਿਲੀ ਇੱਥੇ ਹੁੰਦੀ ਸੀ। ਤੇ ਇਹ ਨਾਲ ਹੀ ਉਹਨਾਂ ਦੇ ਇੱਥੇ ਉਹਨਾਂ ਦੇ ਘਰ ਦੇ ਸਾਹਮਣੇ ਖੂਹ ਹੁੰਦਾ ਸੀ, ਮਿਸ਼ਰਾਂ ਵਾਲਾ ਖੂਹ। ਤੇ ਇਹ ਜਨਾਬ ਉਹ ਹੀ ਪੁਰਾਣੇ ਆਸਾਰ, ਇਹ ਤੁਸੀਂ ਦੇਖੋ ਖੂਹ ਦੇ। ਇਹ ਛੋਟਾ ਜਿਹਾ ਦਾਇਰਾ ਜਿਹਾ ਇੱਥੇ ਬਣਿਆ, ਹਾਤਾ ਬਣਿਆ, ਠੀਕ ਹੈ ਨਾ। ਤੇ ਇਹ ਜਨਾਬ ਉਹਦੇ ਆਸਾਰ ਤੁਹਾਨੂੰ ਵਿਖਾਲਨੇ ਆਪੇ। ਲੋ ਜੀ ਦੋਸਤੋ, ਇਹ ਹੈਗਾ ਪਿੰਡ ਭੁਲੇਰ ਦੇ ਵਿੱਚ ਚੁਬਾਰਾ, ਜਿਹੜਾ ਕਿ ਬੜੀ ਅੱਛੀ ਹਾਲਤ 'ਚ ਮੌਜੂਦ ਹੈ। ਇਹ ਹਿੰਦੂ ਖੱਤਰੀ ਜਿਹੜੇ ਨੇ ਇਹ ਉਹਨਾਂ ਤੋਂ ਹੁੰਦਾ ਸੀ, ਔਰ ਕਿਹਾ ਗਿਆ ਕਿ ਬਹੁਤ ਇਸ ਇਲਾਕੇ 'ਚ ਅਮੀਰ ਤਰੀਨ ਹੁੰਦੇ ਸਨ। ਤੇ ਮੈਂ ਅੱਜ ਚਲੋ ਇਹ ਇੱਥੇ ਤੁਹਾਨੂੰ ਥੋੜਾ ਵਿਊ ਹਾਲਦੀ ਹੈ। ਬਿਲਕੁਲ ਇਹ ਦੇਖੋ ਜਨਾਬ, ਉਹੀ ਛੱਤਾਂ ਪੁਰਾਣੀਆਂ ਤੇ ਇਹ ਦੀਵਾਰਾਂ ਤੁਸੀਂ ਦੇਖੋ, ਉਸੇ ਦੌਰ ਦਾ ਸਾਰਾ ਕੁਝ ਹਲੇ ਜਿਹੜਾ ਨਾ ਲੱਗਿਆ। ਇਹ ਦੇਖੋ ਚੁਗਾਠ ਕਿੱਡੀ ਮਜ਼ਬੂਤ ਔਰ ਕਿੱਡੀ ਵੱਡੀ ਚੁਗਾਠ ਹੈਗੀ ਇਹਦੀ। ਤੇ ਇਹ ਜਨਾਬ ਇਹਦਾ ਪਿੱਛੇ ਕਮਰੇ ਨੇ ਸਾਰੇ, ਤੇ ਅੱਗੇ ਲੱਗਿਆ ਅੱਗੇ ਬਰਾਮਦਾ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਖੂਬਸੂਰਤ, ਔਰ ਜਿਹੜੀ ਫੈਮਿਲੀ ਇੱਥੇ ਰਹਿ ਰਹੀ ਉਹਨਾਂ ਵੀ ਮਾਸ਼ਾਅੱਲਾ ਬੜਾ ਅੱਛਾ ਇਹਨੂੰ ਸਾਂਭ ਕੇ ਰੱਖਿਆ, ਸਾਫ਼ ਸੁਥਰਾ, ਕਿਉਂਕਿ ਅਸੀਂ ਅਚਾਨਕ ਆਏ ਹਾਂ ਤੇ ਉਹ ਬਿਲਕੁਲ ਆਉਂਦਿਆਂ ਨੂੰ ਸਾਫ਼ ਸੀ। ਇਹ ਦਰਵਾਜ਼ਾ ਤੁਸੀਂ ਦੇਖੋ ਜੀ, ਬੜਾ ਨਕਸ਼ੋਨਗਾਰ ਉੱਤੇ ਹੋਇਆ ਪੁਰਾਣੇ ਜ਼ਮਾਨੇ ਦਾ ਲੱਕੜੀ ਤੇ, ਜਿਸ ਤਰ੍ਹਾਂ ਕਿ ਉਹ ਅਮੂਮਨ ਹੁੰਦਾ ਸੀ। ਔਰ ਇਹ ਸ਼ਾਹੂਕਾਰ ਲੋਕ ਹੁੰਦੇ ਸਨ ਜਿਹੜੇ ਇਸ ਤਰ੍ਹਾਂ ਦੇ ਮਕਾਨ ਉਦੋਂ ਬਣਾਉਂਦੇ ਸਨ, ਜ਼ੈਲਦਾਰ। ਤੇ ਕਿਉਂਕਿ ਆਮ ਬੰਦੇ ਦੇ ਕੱਚੇ ਮਕਾਨ ਹੁੰਦੇ ਸਨ, ਤੇ ਜਿਹੜੇ ਇਸ ਤਰ੍ਹਾਂ ਦੇ ਮਕਾਨ ਚੁਬਾਰੇ ਤੇ ਪੱਕੇ ਮਕਾਨ ਹੁੰਦੇ ਸਨ ਨਾ, ਉਹ ਕਿਸੇ ਦੇ ਹੁੰਦੇ ਸਨ। ਤੇ ਇਹ ਜਨਾਬ ਤੁਸੀਂ ਦੇਖੋ ਕਿ ਇਹ ਇੱਕ ਅਲਮਾਰੀ ਸਾਨੂੰ ਲੱਭੀ ਜੇ, ਜਿਹੜੀ ਹੈਗੀ ਹੈ ਪੇਟੀ, ਇਹ ਵੀ ਜੀ ਪੁਰਾਣੀ ਹੈ ਭਾਈਜਾਨ। ਵਾਹ ਜੀ, ਇਹ ਦੇਖੋ ਜਨਾਬ, ਇਹ ਪੇਟੀ ਹੈ, ਇਹਨੂੰ ਛੋਟੀ ਜਿਹੀ ਜੰਦਰੀ ਲੱਗੀ ਹੈ। ਤੇ ਇਹ ਵੇਖੋ, ਇਹ ਆਂਦੇ ਨੇ ਜੀ ਜਿਹੜੇ ਇਸ ਘਰ ਦੇ ਵਾਸੀ ਨੇ, ਉਹਨਾਂ ਆਖਿਆ ਜੀ ਇਹ ਬਿਲਕੁਲ ਉਸੇ ਦੌਰ ਦੀ ਹੈ ਜਦੋਂ ਮਕਾਨ ਇੱਥੇ ਅਸੀਂ ਆਏ ਹਾਂ ਤੇ ਇਹ ਪੇਟੀ ਇੱਥੇ ਹੀ ਸੀ। ਕਿੱਡੀ ਮਤਲਬ ਲੱਕੜ ਦੀ ਜਿਹੜੀ ਨੂੰ ਉਹ ਵੀ ਨਕਸ਼ਨਕਾਰ ਕਰਕੇ ਬਣੀ ਹੈ, ਜ਼ਬਰਦਸਤ। ਇਹ ਉੱਤੇ ਆ ਗਿਆ ਪੌੜੀਆਂ, ਇਹ ਆ ਗਿਆ ਦਾ ਸੇਹਨ, ਤੇ ਸੇਹਨ ਦੇ ਵਿੱਚ ਇਹ ਜਨਾਬ ਤੁਹਾਨੂੰ ਅੱਗੇ ਵਿਊ ਜਿਸ ਤਰ੍ਹਾਂ ਘੁਮਾ ਲਿਆ। ਤੇ ਇਹ ਅੱਗੇ ਤੁਹਾਨੂੰ ਇੱਧਰ ਦਿਖਾ ਲਿਆ। ਤੇ ਇਹ ਉਹਦੇ ਉੱਤੇ ਨਾ ਚੁਬਾਰਾ ਹੈ, ਉਹ ਬਣਿਆ ਚੁਬਾਰਾ ਜਿਹੜਾ ਸੀ। ਤੇ ਅਸੀਂ ਜਨਾਬ ਤੁਹਾਨੂੰ ਥੋੜਾ ਜਿਹਾ ਨਾ ਚੁਬਾਰੇ ਦਾ ਵਿਊ ਵਿਖਾਲਦੇ ਹਾਂ ਛੱਤ ਤੇ ਜਾ ਕੇ ਨਾ। ਤੇ ਇਹ ਤਾਂ ਪੌੜੀਆਂ ਨੇ, ਇਹ ਦੇਖੋ ਜਨਾਬ, ਇਹ ਆਹ ਜੀ ਉਹੀ ਬਿਲਕੁਲ ਸੀੜੀਆਂ ਵੀ ਉਸੇ ਦੌਰ ਦੀਆਂ ਨੇ, ਕੋਈ ਰੱਦੋ ਬਦਲ ਨਹੀਂ ਇਹਦੇ ਵਿੱਚ ਹੋਇਆ। ਇਹ ਦੇਖੋ ਤੁਸੀਂ, ਲੱਕੜੀ, ਇੱਟਾਂ ਤੇ ਲੱਕੜੀ। ਤੇ ਇਹ ਜਨਾਬ ਆ ਗਏ ਉੱਤੇ। ਇਹ ਹੁਣ ਕਮਰਾ ਜਿਹੜਾ ਨਾ, ਇਹ ਥੋੜਾ ਜਿਹਾ ਦੀ ਹਾਲਤ ਜਿਹੜੀ ਮਖਦੂਸ਼ ਹੋ ਗਈ, ਲਿਹਾਜ਼ਾ ਇਹ ਨਹੀਂ ਇਸਤੇਮਾਲ ਦੇ ਵਿੱਚ ਨਾ, ਤਾਂ ਕਿ ਵਿੱਚ ਕੋਈ ਛੱਤ ਕੋਈ ਡਿੱਗ ਪਈ ਹੈ, ਜ਼ਾਹਰੀ ਬਾਤ ਇੰਨਾ ਅਰਸਾ ਜੀ ਹੋ ਗਿਆ। ਤੇ ਇਹ ਵੀ ਇੱਕ ਬਰਾਮਦਾ ਜੀ, ਇੱਥੇ ਹੁੰਦਾ ਸੀ ਮੇਰਾ ਖਿਆਲ ਕੁਝ ਕਮਰਾ ਹੁੰਦਾ ਸੀ, ਉਹ ਬਾਰਿਸ਼ ਦੀ ਵਜ੍ਹਾ ਤੋਂ ਨਾ ਡਿੱਗ ਪਿਆ। ਅੱਛਾ, ਲੇਕਿਨ ਹੁੰਦਾ ਹੈ ਸੀ, ਹਾਂਜੀ ਠੀਕ ਹੋ ਗਿਆ। ਤੇ ਇਹ ਜਨਾਬ, ਇਹ ਤੁਸੀਂ ਦੇਖੋ, ਇਹ ਪੁਰਾਣੀ ਅਲਮਾਰੀ ਵਿੱਚ ਉਹੀ ਲੱਗੀ ਹੈ। ਇਹ ਚੁਬਾਰੇ ਦੇ ਅਸਲੇ ਨੇ, ਅਸੀਂ ਉੱਤੇ ਆ। ਤੇ ਇਹ ਪਰਦੇ ਚੋਂ ਨਾ ਆਪਣਾ ਕੋਈ ਪੁਰਾਣਾ ਸਮਾਨ ਸਮੂਨ ਰੱਖਿਆ, ਲੇਕਿਨ ਇਹ ਦੇਖੋ ਜੀ ਬਾਲੇ ਸ਼ਾਲੇ। ਤੇ ਇਹ ਉਂਝ ਤੁਸੀਂ ਦੇਖ ਸਕਦੇ ਹੋ ਪਿੰਡ ਭੁਲੇਰ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਇਹ ਉਹਦਾ ਇੱਕ ਵਿਊ ਛੱਤਾਂ ਦਾ। ਤੇ ਇਹ ਜਿਹੜਾ ਨਾ ਤੁਸੀਂ ਦੇਖ ਸਕਦੇ ਹੋ, ਇਹ ਚੁਬਾਰਾ। ਇਹ ਜਨਾਬ ਬਹੁਤ ਹੀ ਖੂਬਸੂਰਤ। ਤੇ ਇਹਦੇ ਵਿੱਚ ਜਿਹੜਾ ਨਾ ਉਹ ਰਿਹਾਇਸ਼ ਪਜ਼ੀਰ ਨੇ ਫੈਮਿਲੀ। ਕੀ ਨਾਂ ਜੀ, ਕਿੰਨਾ ਕੌਣ ਸੇ ਤੁਹਾਡੇ ਦਾਦਾ ਜੀ ਆ ਜਿਹੜੇ ਇੱਥੇ ਰਹਿੰਦੇ ਸਨ? ਹਮੀਦ ਪਟਵਾਰੀ। ਹਮੀਦ ਪਟਵਾਰੀ ਸਾਹਿਬ, ਠੀਕ ਹੈ ਜੀ। ਇਹ ਹਮੀਦ ਪਟਵਾਰੀ ਸਾਹਿਬ ਜੀ, ਉਹ ਇੱਥੇ ਉਹਨਾਂ ਦੇ ਇਸ ਵੇਲੇ ਕੰਟਰੋਲ ਦੇ ਵਿੱਚ। ਔਰ ਉਹਨਾਂ ਦੀ ਰਸ਼ੀਦ ਪਟਵਾਰੀ ਦੇ ਜਦੋਂ ਆਏ ਸਨ ਉਦੋਂ ਹਮੀਦ ਪਟਵਾਰੀ, ਜਦੋਂ ਆਏ ਨੇ ਹਮੀਦ ਪਟਵਾਰੀ ਸਨ। ਹਾਂਜੀ। ਤੇ ਰਸ਼ੀਦ ਪਟਵਾਰੀ ਕੌਣ ਸਨ? ਨਾਨਾ ਬੂ ਨੇ ਮੇਰੇ, ਉਹਨਾਂ ਦੇ ਬੇਟੇ ਵੱਡੇ। ਨਹੀਂ, ਹਮੀਦ ਪਟਵਾਰੀ ਕੌਣ ਸਨ? ਜਿਹੜੇ ਹਿੰਦੁਸਤਾਨ ਨੂੰ ਆਏ ਸਨ। ਤੇ ਅੱਛਾ, ਉਹ ਤੁਹਾਡੇ ਕੀ ਲੱਗਦੇ ਸਨ? ਉਹ ਮੇਰੇ ਪੜਨਾਨਾ। ਪੜਨਾਨਾ। ਫਿਰ ਅੱਗੋਂ ਆ ਕੇ ਨਾਨਾ ਤੁਹਾਡੇ, ਉਹਨਾਂ ਦਾ ਕੀ ਨਾਂ ਸੀ? ਅਬਦੁਲ ਰਸ਼ੀਦ। ਅਬਦੁਲ ਰਸ਼ੀਦ। ਤੇ ਉਹ ਮਾਸ਼ਾਅੱਲਾ ਹਯਾਤ ਨੇ ਜਾਂ? ਹਯਾਤ ਨੇ, ਲੇਕਿਨ ਉਹ ਡੇਰੇ ਤੇ ਨੇ। ਠੀਕ ਹੈ, ਸਹੀ ਹੈ। ਵਾਹ ਜੀ ਵਾਹ। ਤੇ ਬਿਹਤਰੀਨ ਜਨਾਬ ਹੈ, ਤੁਹਾਨੂੰ ਇੱਕ ਵਹਾਇਆ ਮਾਹੌਲ ਇਸ ਜਿਹੜੇ ਚੁਬਾਰੇ ਦਾ। ਤੇ ਇੱਥੋਂ ਇਹ ਪੌੜੀਆਂ ਦਾ ਰਸਤਾ ਹੈ, ਉੱਤੇ ਨਹੀਂ ਜਾਂਦੇ, ਲੇਕਿਨ ਇਹ ਜਿਹੜਾ ਨਾ ਇਸ ਤੋਂ ਉੱਤੇ ਵੀ ਜਿਹੜਾ ਨਾ, ਆਹੋ ਇਹ ਉੱਤੇ ਜਾਣ ਦੀ
ਸੀੜੀਆਂ ਮਜ਼ੀਦ ਤੁਸੀਂ ਉੱਤੇ ਛੱਤ ਤੇ ਜਾ ਸਕਦੇ ਹੋ, ਲੇਕਿਨ ਉਹ ਛੱਤ ਇਸ ਕਾਬਲ ਨਹੀਂ ਕਿ ਜਿਹੜਾ ਜਾਇਆ ਜਾਏ। ਤੇ ਹੈ ਅੱਛਾ ਉੱਤੇ ਟੁੱਟਾ ਤੇ ਨਹੀਂ ਨਾ? ਅੱਛਾ ਲਓ ਜੀ, ਨਹੀਂ ਬਸ ਇੱਥੇ ਖਲੋ ਕੇ ਕਰਨਾ। ਲਓ ਜੀ ਅਸੀਂ ਅਸਲ ਉਸ ਤੋਂ ਵੀ ਉੱਤੇ ਆ ਗਏ। ਵਾਹ ਜੀ ਵਾਹ, ਕੀ ਬਾਤ ਹੈ। ਇਹ ਜੀ ਸਾਰਾ ਪਿੰਡ ਇੱਥੋਂ ਤੁਹਾਨੂੰ ਨਜ਼ਰ ਆਉਂਦਾ। ਵਾਕਈ ਉਹ ਕਹਿੰਦੇ ਹਨ ਚੁਬਾਰੇ ਜਿਹੜੇ ਤੁਹਾਨੂੰ ਸ਼ਹਿਰ ਉਦੋਂ ਪਿੰਡਾਂ ਦੇ ਦਰਮਿਆਨ ਦੇ ਵਿੱਚ ਲੋਕ ਬਣਾਉਂਦੇ ਹੁੰਦੇ ਸਨ, ਤੇ ਤਾਂ ਕਿ ਸਾਰਾ ਜਿਹੜਾ ਨਾ ਉਹ ਪਿੰਡ ਇੱਥੋਂ ਨਜ਼ਰ ਆਉਂਦਾ। ਵਾਹ ਜੀ ਇਹ ਪਿੰਡ ਭੁਲੇਰ ਬਾਜਵਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਸ ਵੇਲੇ ਮੈਂ ਖੜਾ ਇਹਦੇ ਬਿਲਕੁਲ ਜਿਹੜਾ ਉੱਤੇ ਹੈਗਾ ਨਾ ਚੁਬਾਰੇ ਦੇ, ਉਹਦੇ ਵਿੱਚ ਖੜਾ। ਕੀ ਬਾਤ ਹੈ।